ਅਸੀਂ ਅੱਜ ਦੁਬਾਰਾ ਆਏ ਹਾਂ ਜੀ ਪਿੰਡ ਗੀਗਨਵਾਲ। ਬਾਬਾ ਸਵਰਨ ਸਿੰਘ ਹੁਣਾਂ ਦੀ ਅਸੀਂ ਵੀਡੀਓ ਪਾਈ ਸੀਗੀ, ਜਿਨ੍ਹਾਂ ਵਿੱਚ ਉਹਨਾਂ ਨੇ ਦੱਸਿਆ ਸੀਗਾ ਵੀ ਉਹਨਾਂ ਦੇ ਜਿਹੜਾ ਪਿਛੋਕੜ ਆ ਸੱਤ ਚੱਕ ਕਰਮੱਲੀ ਤੇ ਨੇੜੇ ਸਟੇਸ਼ਨ ਹੈ ਨਾ ਮੀਆਂ ਚੰਨੂ ਜ਼ਿਲ੍ਹਾ ਮੁਲਤਾਨ ਸੀਗਾ ਨਾ। ਹਾਂਜੀ, ਤਹਿਸੀਲ ਖਾਨੋਵਾਲ ਸੀਗੀ। ਤੇ ਬਾਬਾ ਜੀ ਨੇ ਦੱਸਿਆ ਵੀ ਇਹਨਾਂ ਦੇ ਜਦੋਂ ਰਾਹ 'ਚ ਆਉਂਦੇ ਸੀਗੇ ਤੇ ਕਾਫਲੇ ਤੇ ਹਮਲਾ ਹੋਇਆ ਤੇ ਪਰਿਵਾਰ ਦੇ ਕਾਫੀ ਜੀ ਜਿਹੜੇ ਆ ਇਹਨਾਂ ਦੀਆਂ ਭੈਣਾਂ ਮਾਸੀ ਦੀਆਂ ਕੁੜੀਆਂ ਨਾ ਵਿਛੜ ਕੇ ਉੱਧਰ ਰਹਿ ਗਈਆਂ ਸੀਗੀਆਂ। ਤੇ ਕੋਸ਼ਿਸ਼ ਕੀਤੀ ਸੀ ਵੀ ਸ਼ਾਇਦ ਜੇ ਵੀਡੀਓ ਉੱਧਰ ਪਹੁੰਚੇ ਉਹਨਾਂ ਪਿੰਡਾਂ ਤੱਕ, ਤੇ ਜੇ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਹੋਵੇ ਤੇ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਵੀ ਚਲੋ ਵਿਛੜੇ ਪਰਿਵਾਰ ਮਿਲ ਸਕਣ। ਤੇ ਗੱਲਾਂ 'ਚ ਬਾਬਾ ਜੀ ਨੇ ਦੱਸਿਆ ਸੀ ਵੀ ਉਹਨਾਂ ਦੀ ਜਿਹੜੀ ਇੱਕ ਵੱਡੀ ਭੈਣ ਆ ਜਿਹੜੀ ਉਸ ਟਾਈਮ ਤੇ 12-13 ਸਾਲ ਦੀ ਸੀ, ਤੇ ਉਹ ਵਿਆਹ ਹੋ ਕੇ ਫਿਰ ਜਦੋਂ ਇੱਧਰ ਆਏ ਆ ਉਹਨਾਂ ਦੇ ਨਾਲ ਨਾ ਤੇ ਸਿਰਸੇ ਵਿਆਹ ਹੋਇਆ ਸੀਗੇ। ਕਿੱਦਾਂ ਉੱਥੋਂ ਵਿਛੋੜੇ ਹੋਏ ਆ, ਕਿਉਂਕਿ ਬਾਬਾ ਜੀ ਤਾਂ ਦੂਰ ਸੀਗੇ ਤਾਂ ਮਾਤਾ ਜੀ ਤਾਂ ਬਿਲਕੁਲ ਨਾਲ ਸੀਗੇ ਉਹਨਾਂ ਦੇ ਜਦੋਂ ਇਹ ਹਫੜਾ ਦਫੜੀ ਮਚੀ ਆ ਨਾ। ਨਾਂ ਕੀ ਤੁਹਾਡਾ? ਨਾ ਸਰਜੀਤ ਕੌਰ। ਸਰਜੀਤ ਕੌਰ। ਤੇ ਬਾਬਾ ਸਵਰਨ ਸਿੰਘ ਤੁਹਾਡੇ ਛੋਟੇ ਭਰਾ ਆ? ਉਹਨਾਂ ਦਾ ਹਾਂਜੀ ਛੋਟਾ ਮੇਰੇ ਤੋਂ। ਤੁਹਾਡੀ ਮਤਲਬ ਜਦੋਂ ਵੰਡ ਹੋਈ ਆ ਉਜਾੜੇ ਪਏ ਉਧਰੋਂ ਕਿੰਨੀ ਉਮਰ ਸੀਗੀ? ਮੇਰੀ ਸੀਗੀ 13-14 ਸਾਲ ਦੀ। ਤੁਹਾਡੇ ਮਾਤਾ ਤੇ ਪਿਤਾ ਦਾ ਕੀ ਨਾਂ ਸੀਗਾ? ਤਾਰਾ ਸਿੰਘ ਦਾ ਪਿਤਾ ਦਾ ਨਾਮ, ਜਦੋਂ ਮਾਤਾ ਦਾ ਨਾਮ ਸੀ ਰੁਕਮਣ। ਹਾਂਜੀ, ਰੁਕਮਣ। ਕਿੰਨੇ ਭੈਣ ਭਰਾ ਸੀਗੇ? ਅਸੀਂ ਭੈਣ ਤਾਂ ਵੱਡੀ ਇੱਕ ਸੀ, ਜਦੋਂ ਇੱਕ ਮਰ ਗਈ ਸੀ। ਭੈਣ ਭਰਾ ਰਹਿ ਗਏ ਉਧਰ ਹੀ। ਤਿੰਨ ਭਰਾ ਸੀਗੇ, ਹਾਂ। ਦੋ ਭੈਣਾਂ ਹਨਾ? ਚਾਰ ਭੈਣਾਂ ਸੀਗੀਆਂ? ਹਾਂਜੀ, 4 ਭੈਣਾਂ ਸੀ। ਕੀ ਨਾਂ ਸੀ ਪਤਾ ਉਹਨਾਂ ਦੇ? ਇੱਕ ਨਾ ਪਾਸ਼ੋ ਸੀ ਵੱਡੀ ਦਾ। ਅੱਛਾ। ਵੱਡੀ ਉਹ ਤੋਂ ਵੱਡੀ ਮਰ ਗਈ ਸੀ, ਉਹਦਾ ਨਾਂ ਸੀ ਬਹੁਤ ਸੀਗਾ। ਹਾਂ, ਅੱਛਾ। ਤਾਂ ਹੁਣ ਮੇਰੇ ਤੋਂ ਛੋਟੀਆਂ ਸੀ, ਉਹ ਵੀ 2 ਮਰ ਗਈਆਂ। ਅੱਛਾ। ਮੈਂ ਵੱਡੀ ਰਹਿ ਗਈ ਆ। ਤੁਸੀਂ ਇਕੱਲੇ ਰਹਿ ਗਏ ਹਨਾ? ਮੈਂ ਇਕੱਲੀ ਰਹਿ ਗਈ ਪਰਿਵਾਰ ਚ। ਆਲੇ ਦੁਆਲੇ ਪਿੰਡਾਂ ਚ ਲੱਗ ਪਏ ਸੀਗੇ ਮਾਮਲੇ ਹੋਣ। ਹਾਂ। ਜੇ ਛੱਡ ਕੇ ਤਾਂ ਅਸੀਂ ਕੱਸੋਵਾਲ ਆ ਗਏ। ਇੱਕ ਚੱਕ ਪਿੰਡ ਉੱਥੇ ਫੇਰ ਇੱਥੇ ਵੀ ਹੋਣ ਲੱਗ ਪਏ ਹਮਲੇ। ਨਹੀਂ, ਮੇਰੀ ਗੱਲ ਸੁਣੋ, ਜਿਹੜੀਆਂ ਤੁਹਾਡੀਆਂ ਭੈਣਾਂ ਜਦੋਂ ਉੱਥੇ ਹਮਲਾ ਹੋਇਆ ਕੁੜੀਆਂ ਨੂੰ ਲੈ ਗਏ ਤੁਹਾਡੀਆਂ ਭੈਣਾਂ ਨੂੰ, ਹਾਂਜੀ, ਤੁਸੀਂ ਨਾਲ ਸੀਗੇ? ਹਾਂਜੀ। ਕਿੰਨੀਆਂ ਕੁੜੀਆਂ ਸੀਗੀਆਂ ਨਾਲ ਤੁਹਾਡੇ? ਸਾਡੇ ਰਿਸ਼ਤੇਦਾਰਾਂ ਦੀ ਕੌਣ ਬੰਸੋ ਸੀ। ਮਾਸੀ ਦੀ ਕੁੜੀ ਸੀ? ਹਾਂਜੀ, ਮਾਸੀ ਦੀ ਕੁੜੀ ਸੀ। ਮੇਰੇ ਇੱਕ ਬਚਨੋਂ ਮਾਸੀ ਸੀ। ਇੱਕ ਤੁਹਾਡੀ ਮਾਸੀ ਸੀ, ਇੱਕ ਮਾਸੀ ਦੀ ਕੁੜੀ ਹੈ ਨਾ? ਭੈਣ ਦਾ ਕੀ ਨਾਂ ਸੀਗਾ? ਪਾਸ਼ੋ। ਅੱਛਾ। ਉਹਦੀ ਕਿੰਨੀ ਉਮਰ ਸੀ ਉਦੋਂ? ਉਹਨਾਂ ਦੀ ਉਮਰ ਤਾਂ ਸੀਗੀ ਉਦੋਂ 20 ਸਾਲ ਦੀ। ਨਹੀਂ, ਉੱਥੇ ਮਾਰਦਾ ਨਹੀਂ ਦਿੱਤੀਆਂ? ਨਾ, ਮਾਮੀ ਸੀ ਸਾਡੀ। ਮਾਮੀ ਉਹ ਖੇਤਾਂ 'ਚ ਲੁਕੇ ਰਹੇ, ਕੁੜੀਆਂ ਨੂੰ ਸਾਹਮਣੇ ਲਗਾਏ ਫੜ ਕੇ। ਇਹ ਜਿਹੜਾ ਹਮਲਾ ਹੋਇਆ ਜਿੱਥੇ ਤੁਹਾਡੀਆਂ ਭੈਣਾਂ ਜਾਂ ਬਾਕੀ ਰਿਸ਼ਤੇਦਾਰ ਤੁਹਾਡੇ ਤੋਂ ਵਿਛੜ ਗਏ ਹੈ ਨਾ, ਕਿਹੜਾ ਪਿੰਡ ਸੀਗਾ ਉਹ? 3 ਚੱਕ ਹੋਇਆ ਸਵਾਲ। ਫਿਰ ਜਦੋਂ ਤੁਹਾਡੇ ਨਾਲ ਦੀਆਂ ਭੈਣਾਂ ਲੈ ਗਏ ਹੈ ਨਾ, ਤੁਹਾਡੇ ਨਾਲ ਹੋਰ ਕੌਣ ਸੀ ਪਰਿਵਾਰ ਦਾ ਜੀ? ਸਾਡੇ ਨਾਲ ਪਰਿਵਾਰ ਦਾ ਜੀ ਕੋਈ ਵੀ ਨਹੀਂ ਸੀਗਾ। ਹਾਂ, ਫਿਰ ਮਿਲਾਪ ਕਿੱਥੇ ਹੋਇਆ ਤੁਹਾਡੇ? ਕੱਲੀਆਂ ਹੀ ਸੀ। ਸਾਡਾ ਹੋਇਆ ਜਾ ਕੇ ਮਿਲਾਪ ਮੀਆਂ ਚੰਨੂ। ਅੱਛਾ ਜੀ। ਕੈਂਪ ਵਿੱਚ। ਹਾਂ। ਤੇ ਫੇਰ ਦੇਖਿਆ ਵੀ ਕਿਹੜਾ ਹੈ ਨਹੀਂ। ਫੇਰ ਸਾਡੀ ਰੇਲ ਗੱਡੀ ਇੱਥੇ ਆ ਗਈ ਫਿਰੋਜ਼ਪੁਰ। ਫੇਰ ਉਹ ਦੇਖਿਆ ਵੀ ਭੈਣਾਂ ਵਿਛੜੀਆਂ, ਕੋਈ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਉੱਥੇ? ਕੀਤੀ। ਮੇਰਾ ਡੈਡੀ ਰਹਿ ਗਿਆ ਸੀ ਉੱਥੇ ਦੇਖਣ ਨੂੰ ਉਹਨਾਂ ਨੂੰ। ਹਾਂ। ਚਾਚਾ ਸਾਡਾ ਸੀਗਾ, ਚਾਚਾ ਨਾਲ ਲੈ ਕੇ ਆ ਗਿਆ ਸੀ ਸਾਨੂੰ। ਅੱਛਾ। ਮਰਦੇ ਕੌਣ ਦੇਖਿਆ? ਬਚਨ ਮੇਰੇ ਤੋਂ ਵੱਡਾ ਸੀਗਾ, ਉਹ ਵੀ ਨਹੀਂ ਲੱਭਾ। ਮਾਮਾ ਸੀ ਸਾਡਾ ਇੱਕ ਸਾਧੂ। ਹਾਂ। ਉਹ ਵੀ ਨਹੀਂ ਲੱਭਾ। ਮਾਂ ਆਪਣੀ ਮਰੀ ਦੇਖੀ? ਮਾਂ ਦਾ ਮਰੀ ਦੇਖੀ, ਮੈਂ ਮਕੋਲੋਂ ਚੱਕ ਕੇ ਲਿਆਈ ਗਿਆਨੀ ਨੂੰ। ਨਹੀਂ, ਮਾਂ ਕਿੱਦਾਂ ਤੁਹਾਡੀ ਉੱਥੇ? ਉਹ ਵੀ ਕਤਲ ਹੋ ਗਿਆ? ਗੋਲੀ ਲੱਗੀ ਪੁੜਪੜੀ ਚ। ਅੱਛਾ। ਤਾਂ ਭਰਾ ਸੀ ਮੇਰਾ 6 ਮਹੀਨਿਆਂ ਦਾ। 6 ਦਾ ਹੋਣਾ ਗਿਆਨੀ। ਕੁਛੜ ਚੱਕਿਆ? ਹਾਂਜੀ। ਅੱਛਾ। ਉਹਦੇ ਗੋਲੀ ਇੱਕ ਇੱਥੇ ਲੱਗੀ ਵਿਚਾਰਲਾ, ਇੱਕ ਇੱਥੇ ਲੱਗਿਆ, ਇੱਕ ਢੋਈ ਤੇ ਲੱਗਿਆ। ਮੈਂ ਫੇਰ ਚੱਕ ਕੇ ਲੈ ਆਈ। ਭਰਾ ਨੂੰ ਚੱਕ ਲਿਆਂਦਾ? ਛੋਟਾ ਉਹਨੂੰ ਮੈਂ ਚੱਕ ਲਿਆਂਦਾ। ਮਾਸੀ ਦਾ ਮੁੰਡਾ ਸੀ, ਉਹ ਮਾਸੀ ਨਾਲ ਹੀ ਰਿਹਾ। ਜਿੱਥੇ ਮਰੀ ਸੀ ਉੱਥੇ ਹੀ ਉਹਦਾ ਦੁੱਧ ਚੁੰਗੀ ਗਿਆ, ਤਾਂ ਉੱਥੇ ਹੀ ਕਹਿੰਦੇ ਰਿਹਾ। ਪਤਾ ਨਹੀਂ ਫੇਰ ਕੌਣ ਮੁਸਲਮਾਨ ਲਗਾਇਆ ਕਿ ਕੌਣ ਲੱਗਿਆ। ਅੱਛਾ। ਜਿਹੜਾ ਤੁਹਾਡੀ ਮਾਸੀ ਦਾ ਮੁੰਡਾ ਸੀਗਾ, ਜਦੋਂ ਉਹ ਤੁਹਾਡੀ ਮਾਸੀ ਵੀ ਕਤਲ ਹੋਈ ਉੱਥੇ? ਮਾਸੀ ਸਾਡੀ 2 ਭੈਣਾਂ ਇਕੱਠੀਆਂ ਇੱਕ ਘਰ ਵਿਆਹੀਆਂ ਸੀ। ਅੱਛਾ। ਚਾਚੀ ਨਾਲ ਚਾਚੀ ਸੀ, ਨਾਲ ਮਾਸੀ ਸੀ। ਕਿੱਦਾਂ ਮਰੀ ਆ ਉਹ ਵੀ ਗੋਲੀ ਨਾਲ ਹੀ। ਕਿੰਨੇ ਪਰਿਵਾਰ ਦੇ ਜੀ ਕਤਲ ਹੋ ਗਏ ਉੱਥੇ? 15-16 ਜੀ।
ਨਾਨਕਾ ਪਰਿਵਾਰ ਦੇ। ਤੇ ਜਿਹੜੇ ਗਵਾਚੇ ਆ ਜਿੱਦਾਂ ਕਹਿ ਲਓ ਵੀ ਪਤਾ ਨਹੀਂ ਉਹ ਹੈਗੇ ਵੀ ਕਿ ਨਹੀਂ, ਉਹ ਕਿੰਨੇ ਸੀਗੇ? ਉਹ ਗਵਾਚੇ ਜਿਹੜੇ ਤਿੰਨ ਤਾਂ ਕੁੜੀਆਂ ਹੀ ਆ। ਹਾਂ। ਇੱਕ ਸਾਡੀ ਮਾਸੀ ਬਚਨੋ ਸੀ ਉਹਦਾ ਨਾਮ। ਵਿਆਹੀ ਸੀ 15 ਚ। ਅੱਛਾ 15 ਜੱਖ ਚ ਵਿਆਹੀ ਸੀ ਉਹ? ਹਾਂਜੀ। ਨਹੀਂ ਉਦੋਂ ਉਹ ਵਿੱਚ ਸੀਗੀ ਆਪਣੇ ਇੱਥੇ ਆਈ ਹੋਈ ਸੀ ਹੁਣੇ ਜਾਣਾ। ਹਮ। ਇੱਕ ਭੈਣ ਪਾਸ਼ੋ ਸੀ, ਹੂੰ ਵੱਡੀ ਸੀ ਇਹਨਾਂ ਤੋਂ ਸਾਤੋਂ। ਹੂੰ ਤਾਂ ਇੱਕ ਮਾਸੀ ਦੀ ਕੁੜੀ ਸੀ ਬਾਂਸੋ, ਹੂੰ ਉਹਦਾ ਨਾਂ ਸੀ। ਉਹ ਜਿਹੜੇ ਹਮਲਾ ਹੋਇਆ ਨਾ ਕੋਈ ਮਰ ਗਏ। ਹੂੰ। ਇਹ ਇੱਕ ਤਾਂ ਇਕੱਠੇ ਹੋ ਕੇ ਬਹਿ ਗਏ, ਫਿਰ ਮੁਸਲਮਾਨ ਜਦੋਂ ਪਿੱਛੋਂ ਆਏ ਉਹ ਉਹਨਾਂ ਨੂੰ ਫੜ ਕੇ ਲੈ ਗਏ ਇਹਨਾਂ ਦੇ ਸਾਹਮਣੇ। ਇਹਨਾਂ ਦੇ ਸਾਹਮਣੇ? ਅੱਛਾ। ਹਾਂ। ਇੱਕ ਜਿਹੜਾ ਸੀਗਾ ਭਰਾ ਵੱਡਾ ਹੂੰ ਬਚਨ ਸੀ ਉਹਦਾ ਨਾਂ, ਹੂੰ ਗੁਰਬਚਨ ਸਿੰਘ ਸੀ। ਇੱਕ ਮਾਮਾ ਸੀ ਸਾਧੂ ਹੂੰ ਸਾਧੂ ਸਿੰਘ ਸੀਗਾ। ਇਹ ਇੱਕੋ ਉਮਰ ਦੇ ਸੀਗੇ। ਹੂੰ ਇਹ ਪਿਛਾ ਨੂੰ ਲਾਗੇ 3 ਚੱਕ ਖਾਲੀ ਸੀਗਾ, ਉੱਥੇ ਨੂੰ ਚਲ ਗਏ। ਹੂੰ ਗੱਡਾ ਜੋੜਨ ਵੀ ਉੱਤੇ ਬਹਿ ਜਾਓਗੇ। ਹੂੰ ਜਦ ਨੂੰ ਇੱਧਰੋਂ ਪਿੱਛੋਂ ਹਮਲਾ ਹੋ ਗਿਆ, ਉਹ ਉਹਨਾਂ ਦਾ ਪਤਾ ਨਹੀਂ ਲੱਗਾ ਉਹ ਕਿੱਧਰ ਦੌੜ ਗਏ ਜਾਂ ਮਾਰਤੇ ਜਾਂ ਕੀ ਹੋਇਆ, ਹਾਂ, ਕੁਝ ਨਹੀਂ ਪਤਾ ਲੱਗਾ ਨਹੀਂ ਪਤਾ ਲੱਗਾ ਨਾ। ਨਾ ਇੱਧਰ ਆਏ। ਤੇ ਬਾਕੀ ਆ ਜਿਹੜੀਆਂ ਕੁੜੀਆਂ ਉਹ ਤਾਂ ਇਹਨਾਂ ਦੇ ਸਾਹਮਣੇ ਫੜ ਕੇ ਲੈ ਗਏ ਨਾ। ਹਾਂ। ਹੋਰ ਜਿੱਦਾਂ ਛੋਟੇ ਬੱਚੇ ਸੀਗੇ, ਮਾਸੀ ਦਾ ਮੁੰਡਾ ਸੀ, ਇੱਕ ਕੁੱਛੜ ਸੀਗਾ, ਉਹ ਉੱਥੇ ਮਰ ਗਿਆ, ਉਹਨੂੰ ਉਹ ਚੁੱਕ ਕੇ ਲੈ ਗਿਆ ਕੋਈ 7-8 ਮਹੀਨੇ ਦਾ ਸੀ। ਹਾਂ 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 ਹਾਂ। ਬਾਕੀ ਤਾਂ ਉੱਥੇ ਮਰ ਗਏ, ਨਾਨਾ ਨਾਨੀ ਹੋਰ ਜੇ 4 ਮਾਮੇ ਸੀਗੇ, ਇੱਕ ਆਇਆ ਸੀ, ਉਹਨਾਂ ਦੇ ਬੱਚੇ ਸੀਗੇ, ਬੱਚੇ ਵੀ ਉੱਥੇ ਮਰ ਗਏ। ਕੱਸੋਵਾਲ ਏਰੀਆ। ਕੱਸੋਵਾਲ ਦੇ ਏਰੀਆ ਦੇ ਜਿਹੜੇ 5-4 ਪਿੰਡ, ਕਿਉਂਕਿ ਹੋ ਸਕਦਾ ਜਿਹੜੇ ਹਮਲਾਵਰ ਵੀ ਉੱਥੋਂ ਹੀ ਆਏ ਹੋਣਗੇ, ਵੀ ਜੇ ਉਹਨਾਂ ਦੇ ਪਰਿਵਾਰ ਤੱਕ ਇਹ ਜਾਂ ਉਹ ਪਿੰਡ ਦੇ ਆ ਬੰਦਿਆਂ ਤੱਕ ਇਹ ਵੀਡੀਓ ਪਹੁੰਚਦੀ ਆ, ਕੀ ਸੁਨੇਹਾ ਉਹਨਾਂ ਨੂੰ ਲਾਉਂਗੇ? ਪਹਿਲਾਂ ਆਪਾਂ ਪਤਾ ਦੱਸ ਦਿੰਦੇ। ਕੱਸੋਵਾਲ ਜੋ ਸਾਡੇ ਨਾਨਕਿਆਂ ਦਾ ਪਿੰਡ ਸੀ, ਹਾਂ, ਉਹ ਕੱਸੋਵਾਲ ਦੇ ਲਾਗੇ ਇੱਕ ਚੱਕ ਪਿੰਡ ਸੀਗਾ। ਹਾਂ। ਇਹ ਜਿਹੜਾ ਕੱਸੋਵਾਲ ਸੀ ਇਹ 4 ਚੱਕ ਵਿੱਚ ਪੈਂਦਾ ਸੀ। 3 ਚੱਕ ਦੇ ਵਿੱਚ ਦੀ ਲੰਘ ਕੇ ਆਪਾਂ 1 ਚੱਕ ਨੂੰ ਜਾਂਦੇ ਸੀ। ਹੂੰ ਅਸੀਂ 1 ਚੱਕ ਸਾਡੇ ਨਾਨਕੇ ਸੀਗੇ, ਉਹਦਾ ਸਾਡੇ ਨਾਨੇ ਦਾ ਨਾਂ ਸੀਗਾ ਲੱਭੂ ਚੌਧਰੀ, ਹਾਂ। ਲਾਭ ਸਿੰਘ ਚੌਧਰੀ ਸਾਦੇ ਸੀ ਉਹਨੂੰ। ਹੂੰ ਵੱਡੇ ਮਾਮੇ ਦਾ ਨਾਂ ਸੀਗਾ ਅਮਰ ਸਿੰਘ, ਹੂੰ ਉਹ ਖੌਜੀ ਸੀਗਾ। ਹੂੰ ਤੋਂ ਛੋਟਾ ਬਲਦੇਵ ਸਿੰਘ। ਬਲਦੇਵ ਸੀ ਛੋਟਾ, ਫਿਰ ਪ੍ਰੀਤਮ ਸਿੰਘ, ਫਿਰ ਸਾਧੂ ਸਿੰਘ ਜਿਹੜਾ ਦੌੜ ਗਿਆ ਸੀ ਹੂੰ ਪਿਛਾ ਨੂੰ। ਹਾਂ। 4 ਮਾਮੇ ਸੀ। ਇਹ 4 ਮਾਮੇ ਸੀ 1 ਚੱਕ ਤੇ। ਹੂੰ ਇਹ 1 ਚੱਕ ਦਾ ਹੋਰ ਵੀ ਲੋਕ ਸੀਗੇ। ਬਿਆਨ ਤਾਂ ਉਹਨਾਂ ਦੇ ਬਿਆਨ ਤਾਂ ਇਕੱਲਾ ਹੀ ਆਇਆ, ਆਹੋ, ਸਾਰਾ ਪਰਿਵਾਰ ਹੀ ਰਹਿ ਗਿਆ। ਸਾਰਾ ਮਰ ਗਿਆ ਸੀ। ਉਹ ਜਦੋਂ 1 ਚੱਕ ਵਾਲਾ ਜਿਹੜਾ ਕਾਫਲਾ ਸੀ ਨਾ, ਇਹ 3 ਚੱਕ ਉਹਨਾਂ ਦਾ ਕੋਈ ਰਿਹਾ ਹੀ ਨਹੀਂ ਸਾਈਡ ਨੂੰ ਸੀ। ਜਾ ਰਿਹਾ ਸੀ। ਉਹ ਜਿੰਨਾ ਕਾਫਲਾ ਜਾਂਦਾ ਸੀ ਗੱਡਿਆਂ ਤੇ ਮੁਕਾਬਲਾ ਨਹੀਂ ਕਰ ਸਕੇ। ਇਹ ਜਿੰਨੇ ਉਹਨਾਂ ਦੇ ਹੱਥ ਆਏ ਮਾਰਤੇ। ਜਿੰਨਾ 1 ਚੱਕ ਦਾ ਹੋਰ ਬਾਕੀ ਜਿਹੜੇ ਲੋਕ ਸੀ ਨਾ, ਕਈਆਂ ਦਾ ਕੋਈ ਵੀ ਨਹੀਂ ਬਚਿਆ, ਸਾਰੇ ਹੀ ਮਰ ਗਏ। ਹੂੰ ਕਈਆਂ ਦੇ ਕੋਈ 1 ਜੀ ਆ ਗਿਆ, ਕੋਈ 2 ਆ ਗਿਆ। 1 ਚੱਕ ਪਿੰਡ ਦੇ ਉਹ ਇੱਦਾਂ ਹੀ ਬਸ ਹੋਈ ਗਿਆ।